ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ। ਉਦੋਂ ਜਦੋਂ ਅਮਰੀਕਾ 'ਚ 24 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 25 ਫਰਵਰੀ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਅੱਜ ਦੇ ਅਪਡੇਟ ਪਾਕਿਸਤਾਨ ਜਿਹਦੇ 'ਚ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਨੇ ਉਹਨਾਂ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਔਰ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram ਹੈ ਔਰ ਪੰਜਾਬੀ TV USA ਦਾ TikTok ਹੈ, ਇਹਨਾਂ ਤੇ ਵੇਖ ਵੀ ਸਕਦੇ ਹੋ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਉਸ ਤੋਂ ਬਾਅਦ ਦੀਆਂ ਖਬਰਾਂ ਹਲੇ ਪਾਕਿਸਤਾਨ ਤੇ ਅਫਗਾਨਿਸਤਾਨ ਦੀਆਂ ਫੌਜਾਂ ਵਿਚਕਾਰ ਬਾਰਡਰ ਤੇ ਝੜਪਾਂ, ਕੀ ਜਾਣਕਾਰੀ ਹੈ? ਜਾਣਕਾਰੀ ਇਹ ਜੀ, ਪਹਿਲਾਂ ਤੇ ਅਫਗਾਨਿਸਤਾਨ ਵਾਲੇ ਪਾਸੇ ਉਹਨਾਂ ਦੇ ਅਫੀਸ਼ੀਅਲ ਜਿਹੜੇ ਪੇजेस ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ 50 ਬਖਤਰਬੰਦ ਗੱਡੀਆਂ ਨੇ ਜਿਹੜੀਆਂ ਪਾਕਿਸਤਾਨ ਤੇ ਹਮਲਾ ਕਰਨ ਵਾਸਤੇ ਤਾਲਿਬਾਨਾਂ ਦੀਆਂ ਨੇ ਜਿਹੜੀਆਂ ਉਹ ਆਈਆਂ। ਉਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਇਹ ਕਿਹਾ ਗਿਆ ਹੈ ਕਿ ਜੀ ਫਾਇਰਿੰਗ ਦੀ ਜਾਂ ਸਰਹੱਦ ਦੇ ਉੱਤੇ ਅੱਡੋ ਅੱਡ ਥਾਵਾਂ ਤੇ ਛੇੜਛਾੜ ਜਿਹੜੀ ਅਫਗਾਨਿਸਤਾਨ ਵਾਲੇ ਪਾਸਿਓਂ ਕੀਤੀ ਗਈ ਔਰ ਬਗੈਰ ਵਜ੍ਹਾ ਤੋਂ ਫਾਇਰਿੰਗ ਕੀਤੀ ਗਈ। ਔਰ ਉਸ ਤੋਂ ਬਾਅਦ ਅਸੀਂ ਜਵਾਬ ਦਿੱਤਾ। ਅਫਗਾਨਿਸਤਾਨ ਵਾਲੇ ਇਹ ਕਹਿੰਦੇ ਨੇ ਕਿ ਜੀ ਇਹ ਸ਼ੁਰੂਆਤ ਜਿਹੜੀਆਂ ਪਾਕਿਸਤਾਨ ਵਾਲੇ ਪਾਸਿਓਂ ਹੋਈਆਂ ਤੇ ਅਸੀਂ ਤੇ ਜੀ ਬਿਲਕੁਲ ਸ਼ੁਰੂ ਨਹੀਂ ਕੀਤੀ, ਜਦ ਕਿ ਉਹਨਾਂ ਨੇ ਪਹਿਲਾਂ ਇਹ ਕਿਹਾ ਸੀਗਾ ਕਿ ਅਸੀਂ ਇਹ ਜਿਹੜੀ 에ਅਰ ਸਟ੍ਰਾਈਕ ਹੋਈ ਹੈ ਇਹਦਾ ਜਵਾਬ ਦਾਂਗੇ। ਉਸ ਤੋਂ ਬਾਅਦ ਹੁਣ ਹਾਲਾਤ ਨੇ ਜਿਹੜੇ ਉਹ ਵਾਵਾ ਤਣੇ ਨੇ। ਅਲ ਜਜ਼ੀਰਾ ਰਿਪੋਰਟ ਕਰ ਰਿਹਾ ਕਿ ਅਫਗਾਨਿਸਤਾਨ ਵਾਲੇ ਪਾਸੇ ਹਲਾਕਤਾਂ ਵੀ ਹੋਈਆਂ ਨੇ। ਪਾਕਿਸਤਾਨੀ ਜ਼ਰੀਏ ਕਹਿੰਦੇ ਨੇ ਕਿ ਸਾਡੇ ਵਾਲੇ ਪਾਸੇ ਹਲਾਕਤਾਂ ਨਹੀਂ ਹੋਈਆਂ, ਬਹਰਲ ਹਮਲੇ ਦਾ ਜਵਾਬ ਜਿਹੜਾ ਉਧਰ ਦਿੱਤਾ ਗਿਆ ਉਹਦਾ ਜਵਾਬ ਅਸੀਂ ਦਾਂਗੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਜਿਹੜੇ ਖਾਸ ਕਹਿ ਲਵੋ ਕਿ ਡਿਫੈਂਸ ਸੈਕਟਰੀ ਨੇ ਔਰ ਬਿਆਨ ਇਸ ਮਾਮਲੇ ਦੇ ਉੱਤੇ ਔਰ ਦੂਸਰੇ ਮੁਲਕਾਂ ਦੇ ਮਾਮਲਿਆਂ ਦੇ ਉੱਤੇ ਦਿੰਦੇ ਨੇ, ਮੁਸ਼ਰਫ ਜ਼ੈਦੀ, ਉਹਨਾਂ ਆਖਿਆ ਕਿ ਜੀ ਹੁਣ ਵੇਲਾ ਆ ਗਿਆ ਕਿ ਪੂਰੀ ਕੌਮ ਇੱਕ ਹੋ ਜਾਵੇ ਔਰ ਅਸੀਂ ਇਸ ਆਤੰਕਗਰਦੀ ਨੂੰ ਜਿਹੜੀ ਅਫਗਾਨਿਸਤਾਨ ਵਾਲੇ ਪਾਸੇ ਸਾਡੇ ਤੇ ਥੱਪੀ ਜਾ ਰਹੀ ਹੈ, ਜਿਹਦੀ ਪੁਸ਼ਤਪਨਾਹੀ ਭਾਰਤ ਕਰ ਰਿਹਾ, ਇਹਦਾ ਮੱਕੂ ਹੁਣ ਉੱਕਾ ਹੀ ਠੱਪਣਾ ਹੈ। ਤੇ ਇਹਦਾ ਮਤਲਬ ਕਿ ਪਾਕਿਸਤਾਨ ਹੈ ਜਿਹੜਾ ਹੁਣ ਸਿੱਧਾ ਹੋ ਗਿਆ ਆ। ਅਫਗਾਨਿਸਤਾਨ ਵਾਲੇ ਪਾਸੇ ਵੀ ਮਾਮਲਾਤ ਨੇ ਜਿਹੜੇ ਹੁਣ ਬਹਿਣ ਵਾਲੇ ਨਹੀਂ ਗਏ ਹੈ। ਤੀਸਰਾ ਇੱਕ ਇਹ ਵੀ ਵਿੱਚੋਂ ਇਤਲਾਹਾਂ ਆ ਰਹੀਆਂ ਨੇ ਕਿ ਸਾਊਦੀ ਅਰਬ ਨੂੰ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੂੰ ਢੱਕੋ। ਇੱਕ ਪ੍ਰੈਸ਼ਰ ਹੈ ਜਿਹੜਾ ਉਹ ਡਿਵੈਲਪ ਕੀਤਾ ਜਾ ਰਿਹਾ ਆ। ਪਰ ਤਾਜ਼ਾ ਝੜਪਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਹਜੇ ਤੱਕ ਜਾਨੀ ਨੁਕਸਾਨ ਹੋਇਆ ਹੈ, ਦੋਵੇਂ ਪਾਸੇ ਹੋਇਆ ਹੈ, ਇੱਕ ਪਾਸੇ ਹੋਇਆ ਹੈ, ਕਿੰਨਾ ਹੋਇਆ ਆ ਇਹਦੀ ਤਸਦੀਕ ਨਹੀਂ ਹੋ ਰਹੀ। ਬਹਰਲ ਇਹ ਝੜਪਾਂ ਨੇ ਜਿਹੜੀਆਂ ਇਹਨਾਂ ਹੁਣ ਦੀ ਇਤਲਾਹ ਹੈ ਜਿਹੜੀ ਉਹ ਆਈ ਹੈ ਜੀ। ਪਾਕਿਸਤਾਨੀ ਪਾਰਲੀਮੈਂਟ ਨੇ ਇਸਰਾਈਲੀ ਪ੍ਰਾਈਮ ਮਿਨਿਸਟਰ ਦੇ ਭਾਰਤ ਨਾਲ ਇਤਿਹਾਦ ਬਣਾ ਕੇ ਮੁਸਲਿਮ ਇਤਿਹਾਦ ਦੇ ਨਾਲ ਨਜਿੱਠਣ ਸਮੇਤ ਜੋ ਬਿਆਨ ਦਿੱਤਾ ਸੀ ਉਹਦੇ ਖਿਲਾਫ ਮਤਾ ਮਨਜ਼ੂਰ ਕੀਤਾ ਗਿਆ ਹੈ ਜੀ। ਪਾਕਿਸਤਾਨ ਦੇ ਪਾਰਲੀਮੈਂਟ ਦੇ ਵਿੱਚ ਸੈਨੇਟ ਆਫ ਪਾਕਿਸਤਾਨ ਉਹਦੇ 'ਚ ਭਾਰਤੀ ਜਿਹੜੀ ਕਹਿ ਲਵੋ ਕਿ ਇਸਰਾਈਲ ਗੱਠਜੋੜ ਆ ਉਹਦੇ ਬਾਰੇ, ਕਿਉਂਕਿ 25 ਤਰੀਕ ਤੋਂ ਨਰਿੰਦਰ ਮੋਦੀ ਹੁਣੇ ਅੱਜ ਤੋਂ ਇਸਰਾਈਲ ਦਾ ਸਰਕਾਰੀ ਫੇਰਾ ਸ਼ੁਰੂ ਕਰ ਰਹੇ ਨੇ। 9 ਵਰਿਆਂ ਦੇ ਵਿੱਚ ਉਹਨਾਂ ਦਾ ਇਹ ਪਹਿਲਾ ਫੇਰਾ ਆ। ਇਸ ਫੇਰੇ ਨੂੰ ਪਾਕਿਸਤਾਨ ਇਸ ਕਰਕੇ ਖਾਸ ਵੇਖ ਰਿਹਾ ਹੈ ਕਿ ਇਹ ਜਿਹੜੀ ਪਿਛਲੇ ਸਾਲ ਮਈ 'ਚ ਲੜਾਈ ਹੋਈ ਹੈ ਉਹਦੇ ਤੋਂ ਬਾਅਦ ਦੁਨੀਆ ਭਰ ਤੋਂ ਜਿੱਦਾਂ ਭਾਰੀ ਅਸਲਾ ਖਰੀਦਣ ਦੇ, ਬਰੂਦ ਖਰੀਦਣ ਦੇ, ਮਿਜ਼ਾਈਲ ਖਰੀਦਣ ਦੇ, ਜੰਗੀ ਟੈਕਨੋਲੋਜੀ ਖਰੀਦਣ ਦੇ ਭਾਰਤੀ ਜੰਗੀ ਜਨੂਨ ਦਾ ਬੁਖਾਰ ਹੈ ਜਿਹੜਾ ਉਹ ਪੂਰੇ ਜ਼ੋਰਾਂ ਦੇ ਉੱਤੇ ਹੈ। ਪਾਕਿਸਤਾਨ ਉਹਨੂੰ ਪਰਖੰਡਿਆ ਹੈ। ਹੁਣ ਇਸਰਾਈਲ ਦੇ ਵੱਲੋਂ ਕੁਝ ਦਿਨ ਪਹਿਲਾਂ ਜਿਹੜਾ ਸਾਰੇ ਇਸਲਾਮਿਕ ਇਤਿਹਾਦ ਦੇ ਨਾਲ ਨਿਬੜਨ ਵਾਸਤੇ ਉਹਨਾਂ ਆਖਿਆ ਕਿ ਖਿੱਤੇ ਦਾ ਜਿਹੜਾ ਉਹ ਅਸੀਂ ਨਕਸ਼ਾ ਬਦਲ ਕੇ ਰੱਖ ਦੇਵਾਂਗੇ ਔਰ ਇਸ ਮਾਮਲੇ ਦੇ ਵਿੱਚ ਭਾਰਤ ਸਾਡਾ ਸਭ ਤੋਂ ਵੱਡਾ ਇਤਿਹਾਦੀ ਹੋਏਗਾ। ਭਾਰਤ ਨੂੰ ਇਤਿਹਾਦੀ ਲੈਣ ਦਾ ਮਤਲਬ ਇਹ ਹੈ ਕਿ ਭਾਰਤ ਨੇ ਈਰਾਨ ਨਾਲ ਤੇ ਨਹੀਂ ਲੜਨਾ, ਇਸਰਾਈਲ ਦੇ ਨਾਲ ਰਲ ਕੇ ਸਾਊਦੀ ਅਰਬ ਤੇ ਹਮਲਾ ਨਹੀਂ ਕਰਨਾ, ਬਾਕੀ ਤੇ ਨਹੀਂ ਕਰਨਾ। ਇਹ ਮਤਲਬ ਇਹ ਹੈ ਕਿ ਪਾਕਿਸਤਾਨ ਉਹਦਾ ਨੰਬਰ 1 ਵੈਰੀ ਹੈ ਔਰ ਇਸ ਵੇਲੇ ਬੰਗਲਾਦੇਸ਼ ਨੂੰ ਚੰਗਾ ਨਹੀਂ ਸਮਝਦਾ, ਵੈਰੀ ਨਹੀਂ ਸਮਝਦਾ, ਚੰਗਾ ਵੀ ਨਹੀਂ ਸਮਝਦਾ, ਦੁਸ਼ਮਣਾ ਜੀ ਉਹਨਾਂ ਨੂੰ ਸ਼ੁਮਾਰ ਨਹੀਂ ਕਰਦਾ। ਇੱਥੋਂ ਫਿਰ ਪਾਕਿਸਤਾਨ ਦੇ ਸੈਨੇਟ ਨੇ ਇਹ ਮਨਜ਼ੂਰ ਕੀਤਾ ਹੈ ਕਿ ਇਹ ਜਿਹੜੇ ਨਜ਼ਰੀਆਤ ਨੇ ਇਹ ਦੁਨੀਆ ਦੇ ਅਮਨ ਦੇ ਵਾਸਤੇ ਖਤਰਾ ਨੇ। ਇਹ ਸਮਝਣਾ ਚਾਹੀਦਾ ਕਿ ਅਸੀਂ ਕਿਹੜੀ ਸਦੀ ਦੇ ਵਿੱਚ ਜੀਣ ਰਹੇ ਹਾਂ। ਇੱਥੇ ਹਰ ਬੰਦਾ ਹੈ ਜਿਹੜਾ, ਹਰ ਮੁਲਕ ਜਿਹੜਾ ਉਹ ਆਪਣੀ ਸਲਾਮਤੀ ਕਰਨਾ ਜਾਣਦਾ ਹੈ। ਅਸੀਂ ਇਸਰਾਈਲੀ ਪ੍ਰਾਈਮ ਮਿਨਿਸਟਰ ਦੇ ਨਾ ਸਿਰਫ ਇਹਨਾਂ ਬਿਆਨਾਂ ਨੂੰ ਨਿੰਦਨੇ ਆ ਬਲਕਿ ਇਸਰਾਈਲ ਔਰ ਭਾਰਤੀ ਗੱਠਜੋੜ ਆ ਜਿਹੜੀ ਉਹਦੀ ਮੁਜ਼ੰਮਤ ਕਰਨੇ ਆ। ਇਹ ਪਾਕਿਸਤਾਨੀ ਸੈਨੇਟ ਯਾਨੀ ਕਿਸੇ ਵੀ ਮੁਲਕ ਦਾ ਸਭ ਤੋਂ ਵੱਡਾ ਜਿਹੜਾ ਇੱਕ ਮੰਚ ਹੁੰਦਾ ਹੈ, ਇਹ ਉਹਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਔਰ ਇਹਦੇ 'ਚ ਸਾਰੀਆਂ ਸਿਆਸੀ ਪਾਰਟੀਆਂ, ਭਾਵੇਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ, ਭਾਵੇਂ ਹੁਕਮਰਾਨ ਟੋਲਾ ਤੇ ਭਾਵੇਂ ਹੁਕਮਰਾਨ ਟੋਲੇ ਦੇ ਮੁਖਾਲਫ ਬਾਕੀ ਲੋਕ ਨੇ, ਉਹਨਾਂ ਸਾਰਿਆਂ ਨੇ ਰਲ ਕੇ ਇੱਕ ਜ਼ੁਬਾਨ ਹੋ ਕੇ ਆਖਿਆ ਕਿ ਅਸੀਂ ਭਾਰਤ ਔਰ ਇਸਰਾਈਲ ਦੇ ਇਸ ਗੱਠਜੋੜ ਨੂੰ ਜਿਹੜਾ ਕਿ ਇਹ ਆਖਿਆ ਜਾ ਰਿਹਾ ਕਿ ਇਸਲਾਮਿਕ ਮੁਲਕਾਂ ਦਾ ਇਤਿਹਾਦ ਹੈ ਜਿਹੜਾ ਉਹਦੇ ਖਿਲਾਫ ਅਸੀਂ ਨਜਿੱਠਾਂਗੇ ਔਰ ਇਹ ਕਰਾਂਗੇ। ਇਹ ਧਮਕੀਆਂ ਨੇ ਜਿਹੜੀਆਂ ਇਹਨਾਂ ਦੇ ਖਿਲਾਫ ਅਸੀਂ ਮਜ਼ਮਤੀ ਜਿਹੜਾ ਮਤ ਹੈ ਇਹਨੂੰ ਮਨਜ਼ੂਰ ਕਰਨੇ ਜੀ। KPK ਬਾਰੇ ਤਾਂ ਸੁਣਨ ਰਹੇ ਸਾਂ, ਪਰ ਹੁਣ ਸੁਣਿਆ ਕਿ ਪੰਜਾਬ 'ਚ ਵੀ ਆਤੰਕਗਰਦਾਂ ਦੇ ਗੇੜ ਲੱਗਣ ਰਹੇ ਨੇ। ਪੱਖਰ 'ਚ ਪੁਲਿਸ ਚੌਕੀ ਤੇ ਆਪ ਮਾਰੂ ਧਾੜਾ ਹੋਇਆ ਹੈ, ਹਲਾਕਤਾਂ ਦੀ ਵੀ ਇਤਲਾਹ ਹੈ, ਕੀ ਜਾਣਕਾਰੀ?
ਜੀ ਇਹ ਦਰਿਆ ਸਿੰਧ ਆ ਨਾ ਜਿਹੜਾ ਪ੍ਰਵੀਨ, ਇਹ ਪੱਖਰ ਤੋਂ ਜਿੱਦਾਂ ਉਹ ਕਹਿੰਦੇ ਨੇ ਵਲ ਖਾਂਦਾ ਆ, ਪਾਸਾ ਪਰਤਦਾ ਆ, ਉੱਥੇ ਇਹ ਪੁਲਿਸ ਚੌਕੀ ਹੈ ਜਿੱਥੋਂ ਅਗਲੇ ਪਾਸੇ KPK ਸੂਬਾ ਸ਼ੁਰੂ ਹੋ ਜਾਂਦਾ, ਉਰਲੇ ਪਾਸੇ ਪੰਜਾਬ ਆ। ਤਾਲਿਬਾਨਾਂ ਵੱਲੋਂ ਕਲੀਅਰ ਕੱਟ ਧਮਕੀਆਂ ਪਾਕਿਸਤਾਨ ਨੂੰ ਮਿਲ ਰਹੀਆਂ ਨੇ ਰੋਜ਼ਿਆਂ ਦੇ ਮਹੀਨੇ ਦੇ ਵਿੱਚ ਨਾ। ਵੇਖੋ ਤੁਸੀਂ ਕਿ ਜਿੰਨੇ ਵੀ ਇਹ ਮੁਲਕ ਹੈ ਸਨ ਉਹ ਕਹਿੰਦੇ ਸਨ ਕਿ ਜੀ ਇਹ ਵਾਈਟ ਫਲੈਗ ਆ, ਅਸੀਂ ਹਮਲੇ ਨਹੀਂ ਕਰਾਂਗੇ, ਤੁਸੀਂ ਸਾਡੇ ਤੇ ਨਹੀਂ ਕਰਨਾ। ਐਰ ਕੀ ਰੋਜ਼ਿਆਂ ਦੇ ਵਿੱਚ ਖੂਨ ਆ ਜਿਹੜਾ ਇਹ ਰੁੜ ਰਿਹਾ ਹੈ। ਇਹ ਆਮ ਮਾਰੂ ਧਾੜਾ ਜਿਹੜਾ ਹੋਇਆ ਔਰ ਪੱਖਰ ਦੀ ਇਹ ਜਿਸ ਚੌਕੀ ਦੇ ਉੱਤੇ ਹੋਇਆ ਹੈ, ਇਹਦੇ ਵਿੱਚ 2 ਪੁਲਿਸ ਵਾਲੇ ਨੇ ਜਿਹੜੇ ਉਹ ਮੌਕੇ ਤੇ ਜਾਨ ਗਵਾ ਬੈਠੇ। ਤੀਜਾ ਜਿਹੜਾ ਉਹ ਹਸਪਤਾਲ 'ਚ ਦਾਖਲਾ ਔਰ ਇਹਦੀ ਹਾਲਤ ਖਤਰੇ 'ਚ ਦੱਸੀ ਜਾ ਰਹੀ ਹੈ। IG ਪੰਜਾਬ ਜਿਹੜਾ ਉਹਨੇ ਆਖਿਆ ਕਿ ਅਸੀਂ ਬਿਲਕੁਲ ਇਹ ਕੰਮ ਜਿਹੜਾ ਇਹ ਬਰਦਾਸ਼ਤ ਨਹੀਂ ਕਰਾਂਗੇ, ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੇ ਟਿਕਾਣੇ ਲੱਭਾਂਗੇ ਔਰ ਉਹਦਾ ਜਵਾਬ ਵੀ ਦਿੱਤਾ ਜਾਏਗਾ। ਸੋ ਬਾਰਡਰ ਦਾ ਏਰੀਆ ਹੈ ਇਹ, KPK ਸੂਬਾ ਔਰ ਪੰਜਾਬ ਦਾ ਇਹ ਜ਼ਿਲ੍ਹਾ ਪੱਖਰ ਆ ਜਿਹੜਾ, ਇਹਦੀ ਸਰਹੱਦੀ ਚੌਕੀ ਦੇ ਉੱਤੇ ਪ੍ਰਵੀਨ ਨੇ ਆਪ ਮਾਰੂ ਧਾੜਾ ਹੋਇਆ ਆ ਔਰ ਪੰਜਾਬ ਵੱਲ ਇਹ ਅੰਦਾਜ਼ਾ ਹੋਣ ਡਿਆ ਇਥੋਂ ਕਿ ਖਤਰੇ ਨੇ ਜਿਹੜੇ ਜਾਂ ਨਿਸ਼ਾਨੇ ਨੇ ਜਿਹੜੇ ਤਾਲਿਬਾਨਾਂ ਨੇ ਸਾਫ਼ ਕਿਹਾ ਨੇ ਕਿ ਲਾਹੌਰ को नहीं छोड़ेंगे और कराची को निशाना बनाएंगे। ਇਹ ਤੇ ਸਰਕਾਰੀ ਪੱਧਰ ਤੇ ਅਫਗਾਨ ਤਾਲਿਬਾਨਾਂ ਨੇ ਇਹ ਬਿਆਨ ਦਿੱਤੇ ਨਾ। ਉਹਨਾਂ ਚੋਂ ਇਹ ਪੱਖਰ ਦਾ ਜਾਂ ਕਹਿ ਲਵੋ ਕਿ ਸਰਹੱਦੀ ਇਲਾਕਾ ਸਹੀ ਪਾਰਟ ਆਫ ਪੰਜਾਬ ਤੇ ਹੈ ਆ। ਇਹ ਮਾਮਲਾ ਵਾਪਰਿਆ ਆ, ਇਹਦੇ ਵਿੱਚ 2 ਹਲਾਕਤਾਂ ਔਰ ਇੱਕ ਦੇ ਫੱਟਰ ਹੋਣ ਦੀ ਇਤਲਾਹ ਹੈ ਔਰ ਇਹ ਜਿਹੜੇ 2 ਨੇ ਜਿਹੜੇ ਜਾਨੋਂ ਗਏ ਨੇ, ਇਹਨਾਂ ਨੇ ਕਹਿੰਦੇ ਨੇ ਕਿ ਇਸ ਆਪ ਮਾਰੂ ਨੂੰ ਰੋਕਿਆ ਔਰ ਥਾਣੇ ਦੇ ਅੰਦਰ ਚੌਕੀ ਦੇ ਅੰਦਰ ਨਹੀਂ ਆਣ ਦਿੱਤਾ ਔਰ ਵੱਡੀ ਤਬਾਹੀ ਹੈ ਜਿਹੜੀ ਉਹਦੇ ਤੋਂ ਮਾਮਲੇ ਬਚ ਗਏ ਨੇ। ਬਹਰਹਾਲ ਇਹ ਕਲੀਅਰ ਹੋ ਗਿਆ ਕਿ ਹੁਣ ਪੰਜਾਬ ਆ ਜਿਹੜਾ ਉਹ ਵੀ ਇਹਨਾਂ ਅਤਗਰਦ ਲੜਾਕੂਆਂ ਦੇ ਨਿਸ਼ਾਨੇ ਤੇ ਹੈ ਜੀ। ਇਮਰਾਨ ਖਾਨ ਨੂੰ ਚੁੱਪ-ਚੁਪੀਤੇ ਹਸਪਤਾਲ ਲੈ ਜਾ ਕੇ ਅੱਖ ਦਾ ਆਪਰੇਸ਼ਨ ਕਰਾ ਦਿੱਤਾ ਗਿਆ ਇੱਕ ਵਾਰੀ ਫੇਰ। ਕੀ ਅਪਡੇਟ ਹੈ ਮਸੂਦ? ਇੱਕ ਕਾਰਡੀਓਗ੍ਰਾਫੀ ਹੈ ਜਿਹੜੀ ਉਹ ਔਰ ECG ਹੈ ਜਿਹੜੀ ਇਹ ਵੀ ਕੀਤੀ ਗਈ ਹੈ। ਕੰਸਲਟੈਂਟ ਕਾਰਡੀਓਲੋਜਿਸਟ ਨੇ ਜਿਹੜੇ ਪਿਮਸ ਹਸਪਤਾਲ ਇਸਲਾਮਾਬਾਦ ਦੇ, ਇਹ ਉਹਨਾਂ ਦਾ ਆਖਣਾ ਹੈ। ਚੁੱਪ-ਚੁਪੀਤੇ ਏਦਾਂ ਹੈ ਕਿ ਉਹਨਾਂ ਦੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਨਾ ਬੈਰਿਸਟਰ ਗੋਹਰ, ਉਹਨਾਂ ਕਹੇ ਜੀ ਰਾਤ 2 ਵਜੇ ਮੈਨੂੰ ਮੈਸੇਜ ਆਇਆ ਕਿ ਇਮਰਾਨ ਖਾਨ ਦਾ ਹਸਪਤਾਲ 'ਚ ਚੈੱਕਅਪ ਹੋਇਆ ਔਰ ਚੈੱਕਅਪ ਤੋਂ ਬਾਅਦ ਅਸੀਂ ਉਹਨਾਂ ਨੂੰ ਵਾਪਸ ਲੈ ਗਏ। ਅਲੀਮਾ ਖਾਨ ਹੁਣਾਂ ਦਾ ਆਖਣਾ ਹੈ ਕਿ ਸਾਨੂੰ ਇਹ ਦੱਸਿਆ ਨਹੀਂ ਜਾ ਰਿਹਾ, ਇਹ ਇਲਾਜ ਕਰਾ ਰਹੇ ਨੇ, ਟੀਕਾ ਲਵਾ ਰਹੇ ਨੇ, ਕੀ ਹੈ। ਪਿਮਸ ਹਸਪਤਾਲ ਦੇ ਡਾਇਰੈਕਟਰ ਵੱਲੋਂ ਕਿਹਾ ਕਿ ਜੀ ਰੂਟੀਨ ਦੀ ਕਾਰਵਾਈ, ਰੂਟੀਨ ਦਾ ਇਲਾਜ ਜਿਹੜਾ ਉਹਦੀ ਦੂਸਰੀ ਡੋਜ਼ ਦਿੱਤੀ ਗਈ, ਜਦ ਕਿ ਲਫ਼ਜ਼ ਆਪਰੇਸ਼ਨ ਵੀ ਵਰਤਿਆ ਜਾ ਰਿਹਾ ਹੈ। ਸੁਣਿਆ ਹੈ ਕਿ ਅੱਖ ਦਾ ਸਵੇਰ ਜਿਹਾ ਆਪਰੇਸ਼ਨ ਜਿਹੜਾ ਉਹ ਕੀਤਾ ਗਿਆ ਹੈ। ਬੇਹੋਸ਼ੀ ਦੇ ਟੀਕੇ ਟੂਕੇ ਨੇ ਜਿਹੜੇ ਉਹ ਇਹਨਾਂ ਦੇ ਪਾਰਟੀ ਜ਼ਰੀਏ ਨੇ ਜਿਹੜੇ ਇਮਰਾਨ ਖਾਨ ਦੇ ਅੰਦਰੇ ਅੰਦਰ ਜਿਹੜੀਆਂ ਗੱਲਾਂ ਮੀਟਿੰਗ 'ਚ ਚੱਲ ਰਹੀਆਂ ਨੇ ਕਿ ਜੀ ਬੇਹੋਸ਼ ਤੇ ਇਹਨਾਂ ਨੇ ਅਡਿਆਲਾ ਜੇਲ੍ਹ 'ਚ ਕਰ ਲਿਆ ਸੀਗਾ, ਬੇਹੋਸ਼ ਹੋਏ ਨੂੰ ਲੈ ਕੇ ਗਏ ਨੇ ਤੇ ਆਪਰੇਸ਼ਨ ਉੱਥੇ ਕਰਾ ਕੇ ਤੇ ਫਿਰ ਦਵਾ ਦਾ ਬੇਹੋਸ਼ ਨੂੰ ਹੀ ਵਾਪਸ ਲਿਆ ਕੇ ਜੇਲ੍ਹ 'ਚ ਪਾ ਦਿੱਤਾ। ਇਸ ਗੱਲ ਦਾ ਇਮਰਾਨ ਖਾਨ ਨੂੰ ਵੀ ਨਹੀਂ ਪਤਾ ਕਿ ਉਹਦਾ ਆਪਰੇਸ਼ਨ ਜੇਲ੍ਹ ਹਸਪਤਾਲ ਦੇ ਵਿੱਚ ਹੋਇਆ ਕਿ ਪਿਮਸ ਹਸਪਤਾਲ ਦੇ ਵਿੱਚ ਹੋਇਆ। ਪਿਮਸ ਹਸਪਤਾਲ ਦੇ ਪ੍ਰਵੀਨ ਜਿਸ ਵਾਰਡ ਦੇ ਵਿੱਚ ਇਮਰਾਨ ਖਾਨ ਦਾ ਇਹ ਆਪਰੇਸ਼ਨ ਹੋਇਆ, ਕਹਿੰਦੇ ਨੇ ਕਿ ਸ਼ਾਮੋ ਸ਼ਾਮੀ ਉਹਨੂੰ ਸਿਕਿਉਰਿਟੀ ਨੇ ਘੇਰ ਲਿਆ ਸੀਗਾ ਔਰ ਰਾਤ 10 ਵਜੇ ਤੋਂ ਬਾਅਦ ਉਸ ਵਾਰਡ ਦੀਆਂ ਬੱਤੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਸੀ। ਔਰ ਫਿਰ ਇਹ ਹੁਣ ਪਤਾ ਨਹੀਂ ਕੀ ਲੁਕਾਉਣ ਡਈ ਹੈ ਸਰਕਾਰ। ਉਹਦੀਆਂ ਭੈਣਾਂ ਦਾ ਇਮਰਾਨ ਖਾਨ ਦੀਆਂ ਦਾ ਇਹ ਆਖਣਾ ਹੈ ਕਿ ਜੀ ਅਸੀਂ ਕਹਿੰਦੇ ਪਿਮਸ ਦੀ ਥਾਂ ਇਮਰਾਨ ਖਾਨ ਦਾ ਇਲਾਜ ਹੈ ਜਿਹੜਾ ਉਹ ਅਲ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਇਸਲਾਮਾਬਾਦ 'ਚ ਕੀਤਾ ਜਾਏ ਔਰ ਉਹ ਇਲਾਜ ਜਿਹੜਾ ਉਹਦੀ ਮਰਜ਼ੀ ਦੇ ਡਾਕਟਰਾਂ ਕੋਲੋਂ ਕਰਵਾ ਦਿੱਤਾ ਜਾਏ ਔਰ ਜਦੋਂ ਇਹ ਇਲਾਜ ਹੋਣ ਡਿਆ ਹੋਵੇ ਉਦੋਂ ਸਾਨੂੰ ਉਹਦੇ ਤੱਕ ਪਹੁੰਚ ਦਿੱਤੀ ਜਾਏ, ਉਹਦੀ ਫੈਮਿਲੀ ਨੂੰ ਪਹੁੰਚ ਦਿੱਤੀ ਜਾਏ। ਪਰ ਇਹ ਕੰਮ ਨਹੀਂ ਕੀਤਾ ਜਾ ਰਿਹਾ। ਕੱਲ ਮੰਗਲ ਵੀ ਸੀਗਾ, ਕੱਲ ਵੀ ਭੈਣਾਂ ਬੜੀਆਂ ਆਸ ਉਮੀਦ ਲੈ ਕੇ ਨੇ ਜਿਹੜੀਆਂ ਉਹ ਜੇਲ੍ਹ ਗਈਆਂ ਸੀਗੀਆਂ। ਇੱਕ ਨਾਲਾ ਪਾਰ ਕਰਦਿਆਂ ਅਲੀਮਾ ਹੋਣਾ ਤੋਂ ਨਿੱਕੀ ਹੈ ਜਿਹੜੀ ਵਿਚਾਰੀ ਉਸਮਾ ਬੁਖਾਰੀ ਉਸਮਾ ਖਾਂ ਹੋਣੇ ਉਹ ਨਾਲੇ ਦੇ ਵਿੱਚ ਪ੍ਰਵੀਨ ਡਿੱਗ ਪਈਆਂ, ਫੱਟਰ ਹਾਲਤ 'ਚ ਇਸ ਵੇਲੇ ਹਸਪਤਾਲ ਨੇ। ਤੇ ਇਧਰੋਂ ਇਹ ਇਤਲਾਹ ਆਈ ਹੈ ਕਿ ਇਮਰਾਨ ਖਾਨ ਦਾ ਆਪਰੇਸ਼ਨ ਹੋ ਵੀ ਗਿਆ ਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਖਬਰ ਸਾਹਮਣੇ ਆਵੇ ਤੇ ਆਵੇ, ਪਰ ਸਰਕਾਰ ਆਪਣਾ ਪੂਰਾ ਬਲੈਕ ਆਊਟ ਕਰੀ ਬੈਠੀ ਹੈ, ਕੋਈ ਇਤਲਾਹ ਸਾਹਮਣੇ ਨਹੀਂ ਆਉਣ ਦੇਣ ਡਈ। ਇਹ 2 ਲਾਈਨਾਂ ਦੀ ਜਿਹੜਾ ਇੱਕ ਸਰਕਾਰੀ ਬਿਆਨ ਹੁੰਦਾ ਇਹੋ ਹੀ ਸਟੋਰੀ ਜੀ। ਲਾਹੌਰ 'ਚ ਬਿਜਲੀ ਚੋਰੀ ਦੀ ਇੱਕ ਤ੍ਰਿਖੀ ਜੀ ਤੇ ਵੱਖਰੀ ਜੀ ਵਾਰਦਾਤ, ਕੀ ਜਾਣਕਾਰੀ? ਜਾਣਕਾਰੀ ਇਹ ਜੀ ਭੋਬਤੀਆਂ ਇਲਾਕਾ ਹੈ ਲਾਹੌਰ ਰਾਏਵਿੰਡ ਰੋਡ ਦਾ ਔਰ ਉੱਥੇ ਡਾਇਰੈਕਟ ਜਿਹੜੀਆਂ ਹਾਈ ਟੈਂਸ਼ਨ ਤਾਰਾਂ ਸਨ ਉੱਥੋਂ ਬੰਦਿਆਂ ਨੇ 2 ਆਪਣੇ ਟਰਾਂਸਫਾਰਮਰ ਰੱਖੇ ਲੈ ਕੇ ਉੱਥੇ ਲਾਏ। ਮੈਂ ਸਮਝਣਾ ਕਿ ਇਹੋ ਜਿਹੀਆਂ ਵਾਰਦਾਤਾਂ ਆਸ਼ੀਰਵਾਦ ਤੋਂ ਬਗੈਰ ਕਿਸੇ ਵੀ ਮਹਿਕਮੇ ਦੀ ਨਹੀਂ ਹੋ ਸਕਦੀਆਂ। ਇੱਕ ਨਿੱਕਾ ਜਿਹਾ ਗ੍ਰਿਡ ਸਟੇਸ਼ਨ ਉਹਨਾਂ ਨੇ ਬਣਾਇਆ ਔਰ ਉੱਥੋਂ ਬਿਜਲੀ ਲੈ ਕੇ ਅੱਗੇ ਲੋਕਾਂ ਨੂੰ ਦੇਣ ਦੇ ਸਨ 95 ਰੁਪਏ ਯੂਨਿਟ ਦੇ ਹਿਸਾਬ ਦੇ ਨਾਲ। ਅੱਛਾ। ਔਰ ਉਸ ਤੋਂ ਬਾਅਦ ਸ਼ਿਕਾਇਤ ਹੋਈ, ਸ਼ਿਕਾਇਤ ਤੋਂ ਬਾਅਦ ਫਿਰ ਛਾਪੇ ਪੇ ਤੇ ਫੜੇ ਗਏ। ਹੁਣ ਇਹ ਪਤਾ ਕੀਤਾ ਜਾ ਰਿਹਾ ਕਿ ਇਹ ਬਿਜਲੀ ਇਦਾਂ ਕਦੋਂ ਤੱਕ ਵੇਚਣ ਦੇ ਸੀਗੇ। ਡਾਇਰੈਕਟ ਤਾਰਾਂ ਪਾਈਆਂ, ਕੋਈ ਕਿਸੇ ਨੂੰ ਨਹੀਂ ਪਤਾ ਔਰ ਅੱਗੇ ਬਿਜਲੀ ਵੇਚਣ ਦੇ, ਕਿੰਨਾ ਕਮਾਇਆ, ਕਦੋਂ ਤੋਂ ਕੰਮ ਚੱਲਿਆ, ਰਿਕਵਰੀਆਂ ਜਿਹੜੀਆਂ ਉਹਦੇ ਵਾਲੇ ਪਾਸੇ ਹੋਣਾ। ਪਰ ਵੀ ਤੁਹਾਨੂੰ ਯਾਦ ਹੋਏਗਾ 2 ਸਾਲ ਪਹਿਲਾਂ ਵੀ ਇਹੋ ਜਿਹੀ ਇੱਕ ਵਾਰਦਾਤ ਹੋਈ ਸੀ ਔਰ ਉਦੋਂ ਇਹ ਸੀਗਾ ਕਿ ਇਹ ਬਿਜਲੀ ਚੋਰੀ ਹੈ ਜਿਹੜੀ ਉਹ ਡਾਇਰੈਕਟ ਕੀਤੀ ਜਾ ਰਹੀ ਸੀ। ਬਿਜਲੀ ਚੋਰੀ ਦੀ ਵਾਰਦਾਤ ਕੋਈ ਵੱਡੀ ਗੱਲ ਨਹੀਂ ਕੀ ਹੈ, ਆਮ ਹੁੰਦੀ ਹੈ। ਜੋ ਸਰਕਾਰ ਨੇ ਉੱਥੇ ਬਿਜਲੀ ਦੇ ਮਾਮਲਾਤ ਕਰ ਦਿੱਤੇ, ਕੁੰਡੇ ਪੈਣਾ, ਇਹ ਹੋਣਾ ਉਹ ਹੋਣਾ, ਸਭ ਚੱਲ ਰਿਹਾ। ਬਟ ਇਹ ਜਿਹੜਾ ਹੈ ਇਹ ਨਵੇਕਲਾ ਕੰਮ ਹੈ ਕਿ ਪੂਰਾ ਗ੍ਰਿਡ ਸਟੇਸ਼ਨ ਉਹਨਾਂ ਆਪਣਾ ਬਣਾਇਆ। ਇਸ ਤਰ੍ਹਾਂ ਹੀ ਲਾਹੌਰ ਦੇ ਵਿੱਚ ਇੱਕ ਹੋਟਲ ਆ ਜਿਹੜਾ ਉਹਦੇ ਮੀਟਰ ਨੇ ਜਿਹੜੇ ਉਹ ਟੈਂਪਰ ਹੋਏ ਸਨ। ਉਹ ਮੀਟਰ ਆ ਜਿਹੜਾ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ, ਸ਼ੱਕ ਪਿਆ, ਐਗਜ਼ਾਮ ਕੀਤਾ ਗਿਆ ਤੇ ਪਤਾ ਲੱਗਾ ਜਿੰਨੇ ਯੂਨਿਟ ਇਹ ਹੋਟਲ ਬਾਲਣ ਡਿਆ ਆ ਉਹਨਾਂ ਬਿੱਲ ਨਹੀਂ ਆਂਦਾ, ਯੂਨਿਟ ਥੋੜੇ ਨੇ। ਜਦੋਂ ਉਹ ਥੋੜੀ ਜਿਹੀ ਪੁੱਛਣ ਅੱਗੇ ਹੋਈ ਤੇ ਉਹਨਾਂ ਦੇ ਇਲੈਕਟ੍ਰੀਸ਼ੀਅਨ ਨੂੰ ਘਰੋਂ ਚੁੱਕਿਆ ਗਿਆ, ਗ੍ਰਿਫਤਾਰ ਕੀਤਾ ਗਿਆ, ਮਾਰਿਆ ਕੁੱਟਿਆ ਗਿਆ। ਜਿੱਦਾਂ ਵੀ ਤਫਤੀਸ਼ ਕੀਤੀ ਗਈ ਤੇ ਉਹਨੇ ਦੱਸਿਆ ਜੀ ਮੈਂ ਟੈਂਪਰ ਕਰਨਾ।
ਅੱਛਾ ਫਿਰ ਹੁਣ ਟੈਂਪਰ ਹੋਣ ਦੇ ਜਿਹੜੇ ਪਾਕਿਸਤਾਨ ਦੇ ਜਿਹੜੇ ਬਿਜਲੀ ਦੇ ਮੀਟਰ ਨੇ ਜਾਂ ਤੇ ਉਹਨਾਂ ਦੇ ਸੌਫਟਵੇਅਰਸ ਨੂੰ ਇਟਰਨਲੀ ਛੇੜਿਆ ਜਾਂਦਾ ਹੈ ਛੇੜਿਆ ਜਾਂਦਾ। ਜਾਂ ਡਾਇਰੈਕਟ ਬਿਜਲੀ ਦੀ ਤਾਰ ਜਿਹੜੀ ਮੀਟਰ ਤੱਕ ਆਉਣ ਡਈ ਹੈ ਉੱਤੇ ਇੱਕ ਹੁੰਦੀ ਹੈ ਸਪੋਰਟਿਵ ਤਾਰ ਜਿਹੜੀ ਧਾਤ ਦੀ ਹੁੰਦੀ ਉਹ ਧਾਤ ਦੀ ਜਿਹੜੀ ਡਾਇਰੈਕਟ ਲਾਈਨ ਤੇ ਪਾ ਦਵੋ ਜਦੋਂ ਮੀਟਰ 'ਚ ਆਵੇ ਇੱਕ ਉਹਨੂੰ ਲਾ ਲਵੋ ਇੱਕ ਨੈਗੇਟਿਵ ਉਧਰੋਂ ਲੈ ਲਵੋ ਤੇ ਚਲੋ ਸੱਤੇ ਖੈਰਾਂ ਕਈ ਕਿਸਮ ਦੇ ਪੰਗੇ ਕਈ ਕਿਸਮ ਦੇ ਇਹੋ ਜਿਹੇ ਮਾਮਲੇ ਨੇ ਜਿਹੜੇ ਉਹ ਕੀ ਆ ਰਹੇ ਨੇ ਸਾਹਮਣੇ ਤੇ ਇਹ ਕਹਿਣ ਦੇ ਨੇ ਕਿ ਲੱਖਾਂ ਕਰੋੜਾਂ ਦਾ ਨਹੀਂ ਇਹ ਕੋਈ ਅਰਬਾਂ ਦਾ ਸਕੈਂਡਲ ਆ ਜਿਹੜਾ ਇਹ ਸਾਹਮਣੇ ਆਏਗਾ ਜਿੰਨੀ ਬਿਜਲੀ ਚੋਰੀ ਕੀਤੀ ਗਈ ਹੈ ਜੀ ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ ਪਰ ਜਾਣ ਤੋਂ ਪਹਿਲੇ ਉਹੀ ਇਹ ਗੱਲ ਜਿਹੜੀ ਅਸੀਂ ਹਰ ਵਾਰ ਕਰਦੇ ਹਾਂ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ YouTube ਹੈ ਇੰਸਟਾਗ੍ਰਾਮ ਹੈ ਔਰ ਪੰਜਾਬੀ ਟੀਵੀ ਯੂਐਸਏ ਦਾ ਟਿਕਟੌਕ ਪਲੇਟਫਾਰਮ ਹੈ। ਪਹਿਲਾਂ ਤਾਂ ਇਹਨਾਂ ਪਲੇਟਫਾਰਮ ਨੂੰ ਜੁਆਇਨ ਕਰੋ ਸਬਸਕ੍ਰਾਈਬ ਕਰੋ ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ ਔਰ ਇਹਨਾਂ ਪਲੇਟਫਾਰਮਸ ਦੇ ਉੱਤੇ ਵੀ ਰੇਡੀਓ ਦੇ ਨਾਲ ਇਹ ਖਬਰਾਂ ਤੁਹਾਡੇ ਵਾਸਤੇ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ। ਇਹ ਖਬਰਾਂ ਜਿਹੜੀਆਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਤੇ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਤੁਸੀਂ ਸਮਝਦੇ ਜੇ ਕਿ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਵਾ ਵਾਸਤੇ ਇਹ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।